ਪੰਜਾਬੀ ਰੇਡੀਓ ਜੀ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ, ਦੱਸਣਗੇ ਕਿ ਕੀ ਕੁਛ ਵਾਪਰਿਆ, ਕੀ ਉਥਲ ਪੁਥਲ ਹੋ ਰਹੀ ਆ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਗੁਰਦੀਪ ਸਿੰਘ ਜੀ ਬਿਰਦੀ ਕਲੋਬਸ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋ ਜੇ ਤੋਂ ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਫੋਨ ਨੰਬਰ 4082722500। ਇਸ਼ਾਨਜੀਤ ਸਿੰਘ ਕਲੋਟੀ ਜੁਬਾ ਸਿਟੀ, ਸਤਨਾਮ ਸਿੰਘ ਸ਼ੇਰਗਿਆਲ ਸਲਮਾਨ, ਬਹਾਦਰ ਸਿੰਘ ਗਿੱਲ ਫਾਵਲਰ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ, ਗੁਰਵੀਰ ਸਿੰਘ ਬਰਾੜ ਫਰੈਜ਼ਨੋ, ਹਰਵਿੰਦਰ ਸਿੰਘ ਜੀ ਸਮਰਾ ਜੁਬਾ ਸਿਟੀ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਇਹਨਾਂ ਦਾ। ਇਹਨਾਂ ਨੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਜੀ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂਜੀ, ਤੇ ਸਭ ਤੋਂ ਪਹਿਲਾਂ ਆਪਾਂ ਪੰਜਾਬ ਦੇ ਸਕੂਲਾਂ ਦੀ ਜੇ ਗੱਲ ਕਰੀਏ, ਕਾਫੀ ਦਿਨਾਂ ਤੋਂ ਰੌਲਾ ਪੈਂਦਾ ਸੀ ਸਕੂਲ ਬੰਦ ਕਰਨੇ, ਤਾਂ ਹੁਣ ਕਹਿੰਦੇ ਅਦਾਲਤ ਵੀ ਸਹਿਮਤ ਸਕੂਲ ਬੰਦ ਕਰਨ ਲਈ। ਦੇਖੋ ਜੀ, ਪੰਜਾਬ ਦੇ 800 ਦੇ ਕਰੀਬ ਸਰਕਾਰੀ ਸਕੂਲਾਂ ਦੇ ਜਿਹੜੇ ਮਰਜ ਤੇ ਸੂਬਾ ਸਰਕਾਰ ਦੇ ਇਸ ਜਿਹੜਾ ਇਹਨੇ ਸਟੈਪ ਲਿਆ ਸੀਗਾ ਜੀ, ਇਹਨੂੰ ਚੁਣੌਤੀ ਦੇਣ ਦੇ ਵਾਸਤੇ ਇੱਕ PIL ਸੀਗੀ ਜੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ। ਅਦਾਲਤ ਨੇ ਇਸ ਮਾਮਲੇ ਦੇ ਵਿੱਚ ਕੋਈ ਫਲੈਕਸੀਬਿਲਿਟੀ ਜਿਹੜੀ ਉਹ ਨਹੀਂ ਦਿਖਾਈ। ਡਿਵੀਜ਼ਨ ਬੈਂਚ ਨੇ ਇਸ ਪਟੀਸ਼ਨ ਦਾ ਨਿਬੇੜਾ ਕਰਦਿਆਂ ਪਟੀਸ਼ਨਰ ਨੂੰ ਇਸ ਗੱਲ ਦੀ ਛੋਟ ਦਿੱਤੀ ਹੈ ਕਿ ਜੇ ਉਹ ਇਸ ਮਸਲੇ ਬਾਰੇ ਕੋਈ ਉਹਨੂੰ ਸ਼ਿਕਾਇਤ ਹੈ ਤਾਂ ਉਹ ਸੈਕਟਰੀ ਸਿੱਖਿਆ ਦੇ ਕੋਲੇ ਜਿਹੜਾ ਜੀ ਉਹ ਪਹੁੰਚ ਸਕਦਾ ਹੈ। ਜਿਹੜਾ 2 ਮੈਂਬਰੀ ਬੈਂਚ ਸੀਗਾ ਉਹਦੇ ਵਿੱਚ ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਦੇ ਦਲੀਲ ਦੇ ਮਗਰੋਂ ਜਿਹੜੇ ਦਿੱਤੇ, ਜਿਹਦੇ ਵਿੱਚ ਉਹਨੇ ਕਿਹਾ ਸੀਗਾ ਕਿ ਕੁਝ ਸਕੂਲਾਂ ਦੇ ਵਿੱਚ 2 ਸਟੂਡੈਂਟ ਨੇ ਤੇ ਉਹਨਾਂ ਨੂੰ 2 ਟੀਚਰ ਪੜ੍ਹਾ ਰਹੇ ਨੇ ਤੇ ਇਸ ਦੇ ਵਾਸਤੇ ਸਰਕਾਰ ਨੂੰ 2 ਵਿਦਿਆਰਥੀਆਂ ਜਿਹੜੇ ਪਾਸ ਨਹੀਂ ਹੋ ਰਹੇ ਉਹਦੇ ਵਾਸਤੇ ਕਈ ਲੱਖ ਰੁਪਏ ਤੋਂ ਵੱਧ ਮਹੀਨੇ ਦੀ ਤਨਖਾਹ ਜਿਹੜੀ ਆ ਉਹ ਦੇਣੀ ਪੈਂਦੀ ਆ। ਨੰਦਾ ਨੇ ਇਹ ਕਿਹਾ ਸੀਗਾ ਜੀ ਕਿ ਪਟੀਸ਼ਨਰ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣ ਤੋਂ ਪਹਿਲਾਂ ਸੰਬੰਧਿਤ ਵਿਭਾਗ ਦੇ ਕੋਲੇ ਪਹੁੰਚ ਨਹੀਂ ਕੀਤੀ। ਉਹਨੇ ਇਹ ਵੀ ਕਿਹਾ ਕਿ ਠੀਕ ਸ਼ਿਕਾਇਤਾਂ ਤੇ ਮਸਲਿਆਂ ਦੇ ਘੋਖ ਦੇ ਵਾਸਤੇ ਸਰਕਾਰ ਤਿਆਰ ਹੈ। ਸਰਕਾਰ ਦੇ ਵੱਲੋਂ 20 ਤੋਂ ਘੱਟ ਵਿਦਿਆਰਥੀਆਂ ਵਾਲੇ 800 ਪ੍ਰਾਇਮਰੀ ਸਕੂਲਾਂ ਦੇ ਮਰਜ ਕਰਨ ਦਾ 1 ਹਫ਼ਤਾ ਪਹਿਲਾਂ ਜਿਹੜਾ ਜੀ ਇਹ ਹਾਈ ਕੋਰਟ ਦੇ ਵਿੱਚ ਆਇਆ ਸੀਗਾ, ਜਦੋਂ ਇਸ ਫੈਸਲੇ ਦੇ ਖਿਲਾਫ ਇੱਕ ਵਕੀਲ ਨੇ ਜਿਹੜੀ PIL ਦਾਖਲ ਕਰਤੀ ਸੀਗੀ। ਔਰ ਪਟੀਸ਼ਨਰ ਨੇ ਇਸ PIL ਦੇ ਵਿੱਚ ਕਿਹਾ ਸੀਗਾ ਕਿ ਸਰਕਾਰ ਨੂੰ ਸਕੂਲਾਂ ਦੇ ਵਿੱਚ ਸਟੂਡੈਂਟ ਦੀ ਗਿਣਤੀ ਵਧਾਉਣ ਦੇ ਵਾਸਤੇ ਕਦਮ ਚੁੱਕਣ ਦੀ ਲੋੜ ਹੈ ਔਰ ਇਹਨੂੰ ਬੱਚਿਆਂ ਲਈ ਮੁਫਤ ਤੇ ਲਾਜ਼ਮੀ ਸਿੱਖਿਆ ਦੇ ਅਧਿਕਾਰ ਐਕਟ ਦੇ ਖਿਲਾਫ ਦੱਸਦਿਆਂ ਇਹ ਕਿਹਾ ਗਿਆ ਸੀਗਾ ਕਿ ਇਹ ਜਿਹੜੇ ਭਾਰਤੀ ਸੰਵਿਧਾਨ ਦੇ ਮੁਤਾਬਕ ਮੌਲਿਕ ਜਿਹੜੇ ਅਧਿਕਾਰ ਨੇ ਉਹਨਾਂ ਦੇ ਖਿਲਾਫ ਹੈ। ਪਰ ਅਦਾਲਤ ਨੇ ਕਿਉਂਕਿ ਸੋਲਿਡ ਰੀਜ਼ਨ ਜਿਹੜੇ ਸੀਗੇ ਜੀ ਉਹ ਸ਼ਾਇਦ ਉਹ ਨਹੀਂ ਦੇ ਸਕਿਆ, ਜਿਹਦੇ ਕਰਕੇ ਪਟੀਸ਼ਨ ਜਿਹੜੀ ਸੀਗੀ ਉਹ ਉਹਨਾਂ ਨੇ ਇਹ ਕਹਿ ਕੇ ਤੋੜ ਦਿੱਤੀ ਕਿ ਉਹ ਜਿਹੜਾ 77 ਸਿੱਖਿਆ ਵਿਭਾਗ ਹੈ ਉਹਦੇ ਤੱਕ ਪਹਿਲਾਂ ਪਹੁੰਚ ਕਰੇ ਜੀ। ਕਈ ਬਹਾਨੇ ਵੀ ਚਾਹੀਦੇ ਆ। ਤੇ ਅੱਗੇ ਆਪਾਂ ਕਰਜ਼ਾ ਮਾਫੀ ਦੇ ਨੋਟੀਫਿਕੇਸ਼ਨ ਦੀ ਜੇ ਗੱਲ ਕਰੀਏ ਤਾਂ ਚੱਕਰ ਵਿਊ ਦੇ ਵਿੱਚ ਫਸਿਆ। ਐਕਚੁਅਲੀ ਜੀ ਜਾਂ ਇਹ ਹੁੰਦਾ ਜੀ ਫਸ ਜਾਂਦਾ ਜਾਂ ਫਸਾਤਾ ਜਾਂਦਾ ਜੀ ਵੀ ਡਿਲੇ ਜਿਹੜਾ ਉਹ ਕਿਹੜੇ ਤਰੀਕੇ ਦੇ ਨਾਲ ਹੋਵੇ। ਪੰਜਾਬ ਦੇ ਛੋਟੇ ਤੇ ਜਿਹੜੇ ਵਿਚਾਲੜੇ ਦਰਜੇ ਦੇ ਕਿਸਾਨਾਂ ਦੀ ਕਰਜ਼ਾ ਮਾਫੀ ਦਾ ਨੋਟੀਫਿਕੇਸ਼ਨ ਜਿਹੜਾ ਜੀ ਉਹ ਬਾਬੂਆਂ ਦੇ ਚੱਕਰ ਵਿਊ ਦੇ ਵਿੱਚ ਫਸ ਗਿਆ। 15 ਦਿਨ ਬੀਤਣ ਦੇ ਬਾਵਜੂਦ ਅਜੇ ਤੱਕ ਨੋਟੀਫਿਕੇਸ਼ਨ ਦੇ ਅਮਲ ਕਰਨ ਦੇ ਹੁਕਮ ਡਿਸਟ੍ਰਿਕਟ ਦੇ ਜਿਹੜੇ ਅਫਸਰ ਨੇ ਉਹਨਾਂ ਦੇ ਕੋਲੇ ਪਹੁੰਚੇ ਨੀਗੇ। ਅਧਿਕਾਰੀ ਆਪਸ ਦੇ ਵਿੱਚ ਕਈ ਮਸਲੇ ਨਹੀਂ ਸੁਲਝਾ ਸਕੇ, ਜਿਹਦੇ ਕਰਕੇ ਮੁੱਖ ਮੰਤਰੀ ਤੇ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਦੇ ਵਿੱਚ ਨੋਟੀਫਿਕੇਸ਼ਨ ਲਾਗੂ ਕਰਨ ਦੇ ਵਾਸਤੇ ਜਿਹੜੀਆਂ ਰੁਕਾਵਟਾਂ ਆਉਣੀਆਂ ਨੇ ਉਹਦੀ ਚਰਚਾ ਕੀਤੀ ਗਈ। ਪੰਜਾਬ ਸਰਕਾਰ ਨੇ ਪਹਿਲਾਂ ਸਰਕਾਰੀ ਬੈਂਕਾਂ ਤੇ ਸੁਸਾਇਟੀਆਂ ਤੋਂ ਕਰਜ਼ਾ ਮਾਫੀ ਦੀ ਸ਼ੁਰੂਆਤ ਦਾ ਫੈਸਲਾ ਕੀਤਾ ਸੀਗਾ ਔਰ ਨੋਟੀਫਿਕੇਸ਼ਨ 17 ਅਕਤੂਬਰ ਨੂੰ ਹੋ ਗਿਆ ਸੀਗਾ। ਪਰ ਇਸ ਤੋਂ ਬਾਅਦ ਜਿਹੜਾ ਜੀ ਜਿਹੜੇ ਚਿੱਠੀਆਂ ਨੇ ਉਹ ਲਗਾਤਾਰ ਲਿਖ ਕੇ ਜਿਹੜੇ ਵੱਖ-ਵੱਖ ਇਸ਼ੂਜ਼ ਜਾਂ ਜਿਹੜੀਆਂ ਮੁਸ਼ਕਲਾਂ ਆਉਣੀਆਂ ਸੀਗੀਆਂ ਉਹਦੇ ਉੱਤੇ ਸਪਸ਼ਟੀਕਰਨ ਮੰਗਣ ਦਾ ਦੌਰ ਜਿਹੜਾ ਜੀ ਉਹ ਸ਼ੁਰੂ ਕੀਤਾ ਗਿਆ ਔਰ ਨੋਟੀਫਿਕੇਸ਼ਨ ਦੇ ਮੁਤਾਬਕ 2.5 ਏਕੜ ਤੋਂ ਘੱਟ ਵਾਲੇ ਵਿਚਾਲੜੇ ਜਿਹੜੇ ਤੇ 5 ਏਕੜ ਤੋਂ ਘੱਟ ਵਾਲੇ ਛੋਟੇ ਕਿਸਾਨਾਂ ਨੂੰ ਕਰਜ਼ਾ ਮੁਆਫੀ ਦੇ ਦਾਇਰੇ ਦੇ ਵਿੱਚ ਜਿਹੜਾ ਜੀ ਉਹ ਰੱਖਿਆ ਗਿਆ ਔਰ ਜ਼ਮੀਨ ਦੀ ਹੱਦ ਜਿਹੜੀ ਹੈ ਜੀ ਉਹ ਕਰਜ਼ਾ ਲੈਣ ਵੇਲੇ ਕਿਸਾਨ ਦੇ ਵੱਲੋਂ ਬੈਂਕ ਨੂੰ ਦੱਸੀ ਗਈ ਜ਼ਮੀਨ ਨੂੰ ਮੰਨਿਆ ਜਾਊਗਾ। ਪਰ ਹੁਣ ਇਹਦੀ ਪੁਸ਼ਟੀ ਸੰਬੰਧਿਤ ਹਲਕਾ ਪਟਵਾਰੀ ਦੇ ਵੱਲੋਂ ਕਰਵਾਉਣ ਦੀ ਦਲੀਲ ਜਿਹੜੀ ਹੈ ਜੀ ਉਹ ਦਿੱਤੀ ਜਾਣ ਲੱਗੀ ਔਰ 2.5 ਏਕੜ ਤੋਂ ਹੇਠਾਂ ਜ਼ਮੀਨ ਵਾਲਿਆਂ ਸੰਬੰਧੀ ਕੋਈ ਮੁਸ਼ਕਲ ਨਹੀਂ ਆਊਗੀ ਕਿਉਂਕਿ ਇਹਨਾਂ ਸਿਰ ਜਿੰਨਾ ਵੀ ਕਰਜ਼ਾ ਹੋਵੇ ਉਹਦੇ ਵਿੱਚੋਂ 2 ਲੱਖ ਰੁਪਏ ਮਾਫ਼ ਕਰਨੇ ਆ। ਪਰ 5 ਏਕੜ ਵਾਲਿਆਂ ਲਈ ਕੁਛ ਟੈਕਨੀਕਲ ਪ੍ਰੋਬਲਮ ਜਿਹੜੀਆਂ ਦੀ ਉਹ ਆ ਰਹੀਆਂ ਨੇ ਕਿ ਲੋਨ ਦੇ ਸਮੇਂ 5 ਏਕੜ ਪੂਰੀ ਨੂੰ ਮੰਨਿਆ ਜਾਂਦਾ ਜਦੋਂ ਕਿ ਨੋਟੀਫਿਕੇਸ਼ਨ 5 ਏਕੜ ਤੋਂ ਘੱਟ ਵਾਲਿਆਂ ਦੀ ਮੁਆਫੀ ਦੀ ਗੱਲ ਕਰਦਾ। ਜੇ 5 ਏਕੜ ਨੂੰ ਪੂਰਾ ਮੰਨ ਲਿਆ ਜਾਂਦਾ ਤਾਂ ਕਰਜ਼ਾ ਮਾਫੀ 9500 ਕਰੋੜ ਰੁਪਏ ਤੋਂ ਵੱਧ ਸਕਦੀ ਹੈ। ਸੋ ਕਿਸੇ ਵੀ ਹਾਲਤ ਦੇ ਵਿੱਚ ਜਿਹੜਾ ਜੀ ਉਹ ਸਰਕਾਰ ਕੋਲੋਂ ਤੁਸੀਂ ਕਹ ਲਓ ਕਿ ਇਹ ਦਿੱਤਾ ਨਹੀਂ ਜਾਣਾ ਜੀ। ਇਸ ਕਰਕੇ ਹੁਣ ਇਹਨਾਂ ਛੋਟੀਆਂ ਜਿਹੜੀਆਂ ਟੈਕਨੀਕਲ ਗੱਲਾਂ ਨੇ ਜਿਹੜੀਆਂ ਦਫ਼ਤਰਾਂ ਦੀਆਂ
ਉਹਦੇ ਵਿੱਚ ਹਾਲ ਦੀ ਘੜੀ ਇਹ ਸਾਰੀਆਂ ਫਾਈਲਾਂ ਜਿਹੜੀਆਂ ਉਲਝੀਆਂ ਪਈਆਂ ਨੇ ਜੀ। ਤੇ ਅੱਗੇ ਆਪਾਂ ਪੰਜਾਬ ਦੇ ਧੂਏ ਦੀ ਕਾਫੀ ਦਿਨਾਂ ਤੋਂ ਗੱਲਬਾਤ ਕਰ ਰਹੇ ਹਾਂ, ਤੇ ਦਿੱਲੀ ਵਾਲੇ ਵੀ ਰੋਂਦੇ ਹੁੰਦੇ ਆ, ਹੋਰ ਵੀ ਕਈ ਰੋਂਦੇ ਹੁੰਦੇ ਆ, ਪਰ ਐਤਕੀ ਧੂਏ ਨੇ ਰੁੱਖ ਬਦਲਿਆ ਤੇ ਲਾਹੌਰ ਜਾ ਪਹੁੰਚਿਆ। ਬਿਲਕੁਲ ਜੀ, ਉਧਰੋਂ ਰੋਣਾ ਜਿਹੜਾ ਜੀ ਉਸ ਪਾਸੇ ਤੋਂ ਸ਼ੁਰੂ ਹੋ ਗਿਆ ਜੀ। ਜਿਹੜਾ ਅਕਸਰ ਜਿਹੜੀ ਆਪਾਂ ਇਹ ਗੱਲ ਕਰਦੇ ਹਾਂ ਕਿ ਸਰਹੱਦ ਦੇ ਪਾਰੋਂ ਅੱਤਵਾਦੀ, ਸਮਗਲਰ, ਗੰਦੇ ਪਾਣੀ ਵਰਗੀਆਂ ਜਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ, ਹੁਣ ਹਾਲਾਤ ਜਿਹੜੇ ਆ ਜੀ ਉਹ ਬਦਲੇ ਆ। ਪਾਕਿਸਤਾਨ ਜਿਹੜਾ ਜੀ ਉਹ ਭਾਰਤ ਵਾਲੇ ਪਾਸੇ ਤੋਂ ਆ ਰਿਹਾ ਧੂੰਆਂ, ਸਮੌਗ ਜਿਹੜਾ ਜੀ ਇਹਦੇ ਉੱਤੇ ਸਵਾਲ ਉਠਾ ਰਿਹਾ। ਜਿਹੜੇ ਮਾਹਰ ਨੇ ਉਧਰਲੇ, ਉਹਨਾਂ ਦੇ ਹਵਾਲੇ ਦੇ ਨਾਲ ਪਾਕਿਸਤਾਨੀ ਮੀਡੀਆ ਦੀਆਂ ਜਿਹੜੀਆਂ ਰਿਪੋਰਟਾਂ ਨੇ ਉਹ ਇਹ ਕਹਿੰਦੀਆਂ ਨੇ ਕਿ ਭਾਰਤ ਤੋਂ ਨਿਕਲ ਰਿਹਾ ਧੂੰਆਂ ਇਹਨੇ ਪਾਕਿਸਤਾਨੀ ਸ਼ਹਿਰਾਂ ਨੂੰ, ਖਾਸ ਤੌਰ ਦੇ ਉੱਤੇ ਜਿਹੜੀ ਰਾਜਧਾਨੀ ਲਾਹੌਰ ਆ ਜੀ, ਉਹਨੂੰ ਆਪਣੀ ਜਕੜ ਦੇ ਵਿੱਚ ਜਿਹੜਾ ਉਹ ਲੈ ਲਿਆ। ਰਿਪੋਰਟਾਂ ਕਹਿੰਦੀਆਂ ਨੇ ਕਿ ਰੋਜ਼ 3500 ਏਕੜ ਦੇ ਵਿੱਚ ਪਰਾਲੀ ਫੂਕਣ ਕਰਕੇ ਵੱਡੇ ਪੱਧਰ ਦੇ ਉੱਤੇ ਪ੍ਰਦੂਸ਼ਣ ਹੋ ਰਿਹਾ ਤੇ ਪਾਕਿਸਤਾਨੀਆਂ ਨੂੰ ਚੜ੍ਹਦੇ ਪੰਜਾਬ ਦੇ ਵਾਸੀਆਂ ਵਾਂਗੂ ਸਾਹ ਲੈਣ ਦੇ ਵਿੱਚ ਵੱਡੀ ਮੁਸ਼ਕਲ ਜਿਹੜੀ ਆ ਜੀ ਉਹ ਆ ਰਹੀ ਹੈ। ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਜਿਹੜਾ ਜੀ ਉਹਦੇ ਚੇਅਰਮੈਨ ਕਾਨ ਸਿੰਘ ਪੰਨੂ ਹੋਰੀ ਕਹਿੰਦੇ ਆ ਕਿ 7 ਤੋਂ 8 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਇਹ ਜਿਹੜੀਆਂ ਪੱਛਮੀ ਹਵਾਵਾਂ ਚੱਲ ਰਹੀਆਂ ਨੇ, ਇਹਦੇ ਕਰਕੇ ਧੂੰਆਂ ਪਾਕਿਸਤਾਨ ਵਾਲੇ ਪਾਸੇ ਜਿਹੜਾ ਜੀ ਉਹ ਜਾ ਰਿਹਾ। ਇਹ ਸਮੌਗ ਜਿਹੜੀ ਹੈ ਜੀ ਯੂਪੀ ਤੋਂ ਸ਼ੁਰੂ ਹੋ ਕੇ ਪੰਜਾਬ ਦੇ ਵਿੱਚ ਆ ਰਹੀ ਹੈ ਤੇ ਇੱਥੋਂ ਅੱਗੇ ਜਿਹੜਾ ਜੀ ਉਹ ਜਾ ਰਹੀ ਹੈ। ਪਾਕਿਸਤਾਨ ਦਾ ਮੀਡੀਆ ਜਿਹੜਾ ਜੀ ਉਹ ਕਹਿੰਦਾ ਕਿ ਲਾਹੌਰ ਦੇ ਵਿੱਚ ਹਵਾ ਦੀ ਜਿਹੜੀ ਗੁਣਵੱਤਾ ਹੈ ਜੀ ਉਹ 357 ਦੇ ਉੱਤੇ ਹੈ, ਜਦੋਂ ਕਿ 100 ਤੱਕ ਦੀ ਬਰਦਾਸ਼ਤ ਵਾਲੀ ਜਿਹੜੀ ਹੈ ਜੀ ਉਹ ਹੁੰਦੀ ਹੈ। ਹਾਲਾਂਕਿ ਪੰਜਾਬ ਦੇ ਸ਼ਹਿਰ ਜਿਹੜੇ ਇੱਧਰ ਵਾਲੇ ਪੰਜਾਬ ਨੇ, ਇਹਨਾਂ ਦਾ ਮੰਦਾ ਹਾਲ ਹੈ, ਲਾਹੌਰ ਨਾਲੋਂ ਜਿਹੜਾ ਜੀ ਉਹ ਜ਼ਿਆਦਾ ਮਾੜਾ ਹਾਲ ਹੈ। ਭਾਰਤੀ ਜਿਹੜੇ ਮਾਹਰ ਨੇ ਉਹ ਕਹਿੰਦੇ ਆ ਕਿ ਜੇ ਪੰਜਾਬ ਦੇ ਵਿੱਚ ਪਰਾਲੀ ਫੂਕਣ ਦਾ ਅਮਲ ਨਾ ਰੁਕਿਆ ਤਾਂ ਹਵਾ ਦੀ ਜਿਹੜੀ ਗੁਣਵੱਤਾ ਹੈ ਜੀ ਇਹ ਇਸ ਵਾਰੀ 500 ਨੂੰ ਪਾਰ ਕਰ ਜੂਗੀ। ਲਾਹੌਰ ਦੇ ਮੁਕਾਬਲੇ ਲੁਧਿਆਣੇ ਦੇ ਵਿੱਚ ਜਿਹੜੀ ਹੈ ਜੀ ਉਹ ਹਵਾ 334, ਅੰਮ੍ਰਿਤਸਰ ਦੇ ਵਿੱਚ 307 ਤੇ ਮੰਡੀ ਗੋਬਿੰਦਗੜ੍ਹ ਦੇ ਵਿੱਚ 187 ਹੈ ਜੀ। ਇਸ ਵੇਲੇ ਜੇ ਆਪਾਂ ਇੱਧਰਲੇ ਪੰਜਾਬ ਦੀ ਗੱਲ ਕਰੀਏ ਤਾਂ ਤੁਸੀਂ ਕਿਸੇ ਡਾਕਟਰ ਦੇ ਕੋਲੇ ਜਿਹੜਾ ਜੀ ਉਹ ਜਾ ਕੇ ਦੇਖੋ, ਹਸਪਤਾਲਾਂ ਦੇ ਵਿੱਚ ਜਾ ਕੇ ਦੇਖੋ, ਲਾਈਨਾਂ ਲੱਗੀਆਂ ਪਈਆਂ ਨੇ ਜੀ ਇਸ ਵੇਲੇ, ਜਿਨ੍ਹਾਂ ਨੂੰ ਇਸ ਧੂਏ ਤੋਂ ਵੱਡੀ ਤਕਲੀਫ ਜਿਹੜੀ ਹੈ ਜੀ ਉਹ ਹੋ ਰਹੀ ਹੈ। ਐਲਰਜੀ, ਦਮਾ, ਖਾਂਸੀ ਤੇ ਚਮੜੀ ਦੇ ਰੋਗਾਂ ਵਾਲੇ ਜਿਹੜੇ ਲੋਕ ਨੇ ਉਹ ਵੱਡੀ ਗਿਣਤੀ ਦੇ ਵਿੱਚ ਡਾਕਟਰਾਂ ਦੇ ਕੋਲੇ ਜਿਹੜਾ ਜੀ ਉਹ ਜਾ ਰਹੇ ਨੇ। ਮੋਟੀਆਂ ਫੀਸਾਂ ਪ੍ਰਾਈਵੇਟ ਤੌਰ ਦੇ ਉੱਤੇ ਦੇ ਰਹੇ ਨੇ ਤੇ ਦਵਾਈਆਂ ਦੇ ਵਾਸਤੇ ਬੁੱਕ ਜਿਹੜੇ ਜੀ ਉਹ ਪੈਸਿਆਂ ਦੇ ਦੇਣੇ ਪੈ ਰਹੇ ਨੇ। ਪਰ ਤੁਸੀਂ ਕਿਸੇ ਨੂੰ ਕਹਿ ਕੇ ਦੇਖੋ ਕਿ ਇਸ ਮਸਲੇ ਦੇ ਉੱਤੇ ਉਹ ਗੱਲ ਸੁਣੇ, ਉਹ ਜਿਹੜਾ ਜੀ ਅੱਗੋਂ ਉਹ ਪੈਣ ਵਾਲੀ ਗੱਲ ਕਰਦਾ ਕਿ ਤੁਸੀਂ ਕੌਣ ਹੁੰਦੇ ਹੋ ਸਾਨੂੰ ਇਹ ਦੱਸਣ ਵਾਲੇ ਕਿ ਪਰਾਲੀ ਸਾੜਨੀ ਹੈ ਜਾਂ ਨਹੀਂ। ਪਰ ਬਲਤੇਜ ਜੀ, ਸਭ ਤੋਂ ਪਹਿਲਾਂ ਮੈਂ ਇਹ ਸਵਾਲ ਆ ਮੈਨੂੰ ਕਹੋ ਵੀ ਜਿੱਦਾਂ ਹੁਣ ਪਰਾਲੀ ਸਾੜਦੇ ਪੰਜਾਬ 'ਚ, ਕੀ ਬਾਕੀ ਸਟੇਟਾਂ ਦੇ ਵਿੱਚ ਵੀ ਇਹੀ ਹਾਲ ਹੈ? ਇਸ ਤਰ੍ਹਾਂ ਹੈ ਜੀ, ਜਿੱਥੇ ਜਿੰਨੀ ਜ਼ਿਆਦਾ ਫਸਲ ਹੈ ਜੀ, ਕਿਉਂਕਿ ਇੱਥੇ ਜਿਹੜੇ ਮਾਹਰ ਨੇ ਉਹਨਾਂ ਦੇ ਕਹੇ ਦੇ ਉੱਤੇ ਕਿਸਾਨ ਨਹੀਂ ਚੱਲਦਾ ਜੀ, ਕਿਉਂਕਿ ਕੁਛ ਤਾਂ ਜਿਹੜੀਆਂ ਝੋਨੇ ਦੀਆਂ ਫਸਲਾਂ ਨੇ ਉਹ ਗਿੱਠੀਆਂ ਫਸਲਾਂ ਰਹਿ ਜਾਂਦੀਆਂ ਨੇ, ਉਹਦੀ ਪਰਾਲੀ ਘੱਟ ਹੈ ਜੀ। ਜਿਹੜੀ ਇੱਥੇ ਲਾਈ ਜਾ ਰਹੀ ਹੈ ਜਿਹੜੀ ਫਸਲ, ਉਹਦਾ ਪਰਾਲ ਜ਼ਿਆਦਾ, ਉਹ ਲੰਬੀ ਹੁੰਦੀ ਹੈ ਜੀ ਫਸਲ। ਇੱਕ ਤਾਂ ਇਹ ਜਿਹੜਾ ਰੀਜ਼ਨ ਹੈ। ਇੱਕ ਝੋਨੇ ਦੇ ਹੇਠ ਰਕਬਾ ਬਹੁਤ ਜ਼ਿਆਦਾ, ਨਰਮੇ ਨੂੰ ਜਿਹੜੀ ਸੁੰਡੀ ਪਈ ਜਾਂ ਚਿੱਟਾ ਮੱਛਰ ਪਿਆ, ਹੌਲੀ ਹੌਲੀ ਉਹ ਰਕਬਾ ਜਿਹੜਾ ਨਰਮੇ ਦੇ ਹੇਠੋਂ ਘਟਿਆ ਤੇ ਦੂਜੀਆਂ ਜਿਹੜੀਆਂ ਫਸਲਾਂ ਨੇ ਜਿਨ੍ਹਾਂ ਦੇ ਵੱਲ ਜਾਣਾ ਸੀਗਾ ਉਧਰ ਉਸ ਪਾਸੇ ਵੱਲ ਨੂੰ ਕਿਸਾਨ ਤੁਰਿਆ ਨਹੀਂ। ਇਹਦਾ ਜਿਹੜਾ ਜੀ ਇੱਕ ਰੀਜ਼ਨ ਇਹ ਆ। ਹਰਿਆਣੇ ਦੇ ਵਿੱਚ ਵੀ ਝੋਨਾ ਲੱਗਦਾ, ਹਰਿਆਣੇ ਦੀ ਪਰਾਲੀ ਵੀ ਸੜਦੀ ਆ, ਉੱਤਰ ਪ੍ਰਦੇਸ਼ ਦੇ ਵਿੱਚ ਵੀ ਪਰਾਲੀ ਸੜਦੀ ਆ। ਇੱਕ ਜਿਹੜਾ ਨਾ ਜੀ ਇੱਥੇ ਹੋਰ ਉਹ ਹੈ ਕਿ ਜਿਹੜਾ ਕਿਸਾਨ ਹੈ ਉਹ ਝੱਟ ਦੇਣੀ ਜਿਹੜਾ ਜੀ ਝੋਨਾ ਵੱਢ ਕੇ ਤੇ ਆਲੂ ਬੀਜਦਾ, ਆਲੂ ਜਿਹੜਾ ਪੁੱਟ ਕੇ ਫਿਰ ਉਹ ਕਣਕ ਬੀਜਦਾ, ਭਾਵ ਕਿ ਇੱਕ ਵਿਚਲੀ ਫਸਲ ਲੈਂਦਾ। ਉਹਦੇ ਕਰਕੇ ਉਹ ਸੋਚਦਾ ਕਿ ਤੁਰੰਤ ਉਹਨੂੰ ਜਿਹੜਾ ਜੀ ਜ਼ਮੀਨ ਵਿਹਲੀ ਕਰਨ ਦੇ ਵਾਸਤੇ ਇੱਕੋ ਇੱਕ ਸੌਖਾ ਤਰੀਕਾ ਹੈ ਜਿਹੜਾ ਅੱਗ ਲਾਉਣ ਵਾਲਾ। ਅੱਗ ਬਾਕੀ ਸੂਬਿਆਂ ਦੇ ਵਿੱਚ ਵੀ ਜਿਹੜੀ ਹੈ ਜੀ ਉਹ ਲੱਗਦੀ ਹੈ, ਉੱਤਰ ਪ੍ਰਦੇਸ਼ ਦੇ ਵਿੱਚ ਵੀ ਲੱਗਦੀ ਹੈ, ਹਰਿਆਣੇ ਦੇ ਵਿੱਚ ਵੀ ਜਿਹੜੀ ਹੈ ਜੀ ਉਹ ਅੱਗ ਲੱਗਦੀ ਹੈ। ਇੱਥੇ ਜਿਹੜੀ ਹੈ ਜੀ ਰਕਬਾ ਜ਼ਿਆਦਾ ਜਿਹੜਾ ਝੋਨੇ ਦੇ ਹੇਠ, ਉਨੀ ਜਿਹੜੀ ਹੈ ਜੀ ਇਹ ਪਰਾਲੀ ਜ਼ਿਆਦੀ ਹੈ। ਤੇ ਕੁਛ ਜਿਹੜੇ ਹਰਿਆਣੇ ਦੇ ਵਿੱਚ ਵੀ ਈਵਨ ਜੇ ਤੁਸੀਂ ਦੇਖੋ ਤਾਂ ਕੁਛ ਲੋਕ ਜਿਹੜੇ ਨੇ ਹਿੰਮਤੀ ਹੈਗੇ ਨੇ, ਉਹ ਕੁਛ ਨਾ ਕੁਛ ਇਹਦਾ ਤੋੜ ਲੱਭਣ ਦੀ ਕੋਸ਼ਿਸ਼ ਕਰਦੇ ਨੇ। ਇੱਥੇ ਇਹੋ ਜਿਹੀ ਕੋਸ਼ਿਸ਼ ਨਹੀਂ ਹੋ ਰਹੀ ਪੰਜਾਬ 'ਚ ਜੀ। ਤੇ ਅੱਗੇ ਆਪਾਂ ਪੰਜਾਬ ਦੇ ਵਿਗੜ ਰਹੇ ਹਾਲਾਤਾਂ ਦੀ ਗੱਲ ਕਰਦੇ ਹਾਂ। ਕਈ ਦਿਨਾਂ ਤੋਂ ਕਿ ਹਾਲਾਤ ਆ ਜਿਹੜੇ ਵਿਗੜ ਰਹੇ ਆ, ਬੜੇ ਕਤਲੋਗਾਰਤ ਚੱਲ ਰਹੀ ਆ, ਤੇ ਹੁਣ ਮੁੱਖ ਮੰਤਰੀ ਵੀ ਇਸ ਦੇ ਲਈ ਫਿਕਰਮੰਦ ਹੋਏ। ਬਿਲਕੁਲ ਜੀ, ਐਕਚੁਅਲੀ ਪੰਜਾਬ ਦੇ ਵਿੱਚ ਜਿਹੜੀ ਇਹ ਵਿਗੜ ਰਹੀ ਹਾਲਾਤ ਡੇ ਬਾਈ ਡੇ, ਕਤਲ ਤੇ ਖਾਸ ਤੌਰ ਦੇ ਉੱਤੇ ਆਪਾਂ ਸਾਂਝੀਆਂ ਕਰ ਰਹੇ, ਅੰਦਰੋਂ ਜੇਲ੍ਹਾਂ ਵਿੱਚ ਕਿਵੇਂ ਅਪਰੇਟ ਜਿਹੜਾ ਦੀ ਉਹ ਗੈਂਗਸਟਰ ਕਰ ਰਹੇ ਨੇ, ਲੁੱਟ ਖੋਹ ਦੀਆਂ ਵਾਰਦਾਤਾਂ ਜਿਹੜੀਆਂ ਦੀ ਉਹ ਹੋ ਰਹੀਆਂ ਨੇ। ਸੋ ਇਹਦੀ ਜਿਹੜੀ ਕੈਪਟਨ ਸਰਕਾਰ ਹੈ ਜੀ ਉਹਨਾਂ ਦੀ ਨੀਂਦ ਹਰਾਮ ਤਾਂ ਇਸ ਮਾਮਲੇ ਦੇ ਉੱਤੇ ਹੋਈ ਆ।
ਵਿਧਾਇਕ ਜਿਹੜੇ ਨੇ ਜੀ ਉਹ ਇਸ ਵੇਲੇ ਆਨਸਰਲੈਸ ਹੋਏ ਪਏ ਆ ਜੀ। ਉਹਨਾਂ ਨੂੰ ਲੋਕਾਂ ਨੂੰ ਜਵਾਬ ਦੇਣਾ ਔਖਾ ਹੋ ਰਿਹਾ ਕਿ ਇੰਨੇ ਮਹੀਨਿਆਂ ਦੇ ਵਿੱਚ ਇੱਥੋਂ ਤੱਕ ਹਾਲਾਤ ਕਿਵੇਂ ਚਲੇ ਗਏ। ਕੈਪਟਨ ਅਮਰਿੰਦਰ ਸਿੰਘ ਹੋਰੀ ਗਏ ਹੋਏ ਸੀ ਮੁੰਬਈ। ਉੱਥੋਂ ਵਾਪਸ ਆਉਂਦਿਆਂ ਸਾਰ ਉਹਨਾਂ ਨੂੰ ਇਹਨਾਂ ਵਿਧਾਇਕਾਂ ਦੇ ਦਬਾਅ ਦੇ ਹੇਠ ਤੁਰੰਤ ਮੀਟਿੰਗ ਜਿਹੜੀ ਆ ਜੀ ਉਹ ਸੱਦਣੀ ਪਈ। ਜਿਹੜੇ ਨਵਜੋਤ ਸਿੰਘ ਸਿੱਧੂ ਨੇ ਤੇ ਮਨਪ੍ਰੀਤ ਸਿੰਘ ਬਾਦਲ ਨੇ, ਇਹਨਾਂ ਦੇ ਕੋਲੇ ਵਿਧਾਇਕਾਂ ਨੇ ਅਪਰੋਚ ਜਿਹੜੀ ਕੀਤੀ ਸੀ, ਜਿਨ੍ਹਾਂ ਨੇ ਤੁਰੰਤ ਮੁੱਖ ਮੰਤਰੀ ਤੱਕ ਇਹ ਗੱਲ ਜਿਹੜੀ ਪਹੁੰਚਾਈ ਕਿ ਪੰਜਾਬ ਦੇ ਵਿਗੜ ਰਹੇ ਹਾਲਾਤਾਂ ਦੇ ਉੱਤੇ ਤੁਰੰਤ ਕਾਬੂ ਨਾ ਪਾਇਆ ਗਿਆ, ਕੁਝ ਸਟੈਪ ਨਾ ਚੁੱਕੇ ਗਏ ਤੇ ਹਾਲਾਤ ਜਿਹੜੇ ਆ ਜੀ ਉਹ ਹੱਥੋਂ ਬਾਹਰ ਹੋ ਸਕਦੇ ਆ। ਔਰ ਜਿਹੜੇ ਕੈਪਟਨ ਅਮਰਿੰਦਰ ਸਿੰਘ ਹੋਰੀ ਨੇ ਜੀ, ਉਹਨਾਂ ਨੇ ਕਾਨੂੰਨ ਵਿਵਸਥਾ ਦੇ ਮੁੱਦੇ ਦੇ ਉੱਤੇ ਜਿਹੜੀ ਹੈ ਜੀ ਇਹ ਮੀਟਿੰਗ ਸੱਦੀ। ਇਹਦੇ ਵਿੱਚ ਜਿਹੜੇ ਪੁਲਿਸ ਅਧਿਕਾਰੀ ਨੇ ਉਹਨਾਂ ਦੀ ਕਾਰਗੁਜ਼ਾਰੀ ਤੋਂ ਮੁੱਖ ਮੰਤਰੀ ਕਾਫੀ ਪਰੇਸ਼ਾਨ ਜਿਹੜਾ ਜੀ ਉਹ ਪਹਿਲੀ ਵਾਰੀ ਦਿਸੇ, ਜਿਉਂ ਉਹਨਾਂ ਨੇ ਵਾਗਡੋਰ ਜਿਹੜੀ ਆ ਸੂਬੇ ਦੀ ਸੰਭਾਲੀ ਆ। ਪੰਜਾਬ ਪੁਲਿਸ ਤੇ ਖੁਫੀਆ ਵਿੰਗ ਦੇ ਮੁਖੀ ਦੀ ਕਾਰਗੁਜ਼ਾਰੀ ਸੰਬੰਧੀ ਜਿਹੜੀਆਂ ਦੀ ਨੈਗੇਟਿਵ ਰਿਪੋਰਟਾਂ ਆ ਰਹੀਆਂ ਨੇ, ਉਹਦੇ ਉੱਤੇ ਉਹਨਾਂ ਨੇ ਜਿਹੜੀ ਜੀ ਉਹ ਖਿਚਾਈ ਕੀਤੀ। ਜਿਹੜੇ ਇਹ ਅਫਸਰ ਨੇ ਇਹਨਾਂ ਨੇ ਕੁਝ ਤਰਕ ਜਿਹੜਾ ਜੀ ਉਹ ਦੇਣ ਦੀ ਕੋਸ਼ਿਸ਼ ਮੁੱਖ ਮੰਤਰੀ ਹੋਰਾਂ ਨੂੰ ਕੀਤੀ, ਪਰ ਇਹਦਾ ਕੋਈ ਵੀ ਜਿਹੜਾ ਜੀ ਅਸਰ ਨਹੀਂ ਦਿਸਿਆ ਮੁੱਖ ਮੰਤਰੀ ਹੋਰਾਂ ਦੇ ਤੇ। ਭਾਵ ਕਿ ਉਹਨਾਂ ਨੂੰ ਜਿਹੜੇ ਤਰਕ ਸੀਗੇ ਇਹ ਪਸੰਦ ਨਹੀਂ ਆਏ ਕਿ ਇਸ ਵਜ੍ਹਾ ਕਰਕੇ ਇਹ ਹਾਲਾਤ ਜਿਹੜੇ ਆ ਉਹ ਖਰਾਬ ਹੋ ਰਹੇ ਆ। ਮੁੱਖ ਮੰਤਰੀ ਹੋਰਾਂ ਨੇ ਜਿਹੜਾ ਜੀ ਇਹ ਕਿਹਾ ਕਿ ਤੁਰੰਤ ਇਹਦੇ ਉੱਤੇ ਕਾਬੂ ਪਾਇਆ ਜਾਵੇ ਔਰ ਅਫਸਰ ਜਿਹੜੇ ਨੇ ਉਹਨਾਂ ਨੂੰ ਜਵਾਬਦੇਹ ਬਣਾਇਆ ਜਾਵੇ। ਜਿਹੜੇ ਗੈਂਗਸਟਰ ਨੇ, ਜਿਹੜੀਆਂ ਉਹਨਾਂ ਦੀਆਂ ਮੌਜਾਂ ਨੇ, ਉਹਦੇ ਸੰਬੰਧੀ ਜਿਹੜੀਆਂ ਰਿਪੋਰਟਾਂ ਸੀ ਜਿਹੜੀਆਂ ਜੇਲ੍ਹਾਂ ਦੇ ਅੰਦਰ, ਉਹਦੇ ਵਾਸਤੇ ਵੀ ਇਹ ਕਿਹਾ ਗਿਆ ਜੀ ਕਿ ਤੁਰੰਤ ਇਹਦੇ ਉੱਤੇ ਕਾਰਵਾਈ ਕੀਤੀ ਜਾਵੇ ਔਰ ਇਹਨਾਂ ਦੇ ਉੱਤੇ ਕਾਬੂ ਪਾਇਆ ਜਾਵੇ। ਮੁੱਖ ਮੰਤਰੀ ਦੀ ਜਿਹੜੀ ਮੀਟਿੰਗ ਸੀ ਜੀ, ਇਹਦੇ ਵਿੱਚ 4 ਜ਼ੋਨਾਂ ਦੇ IG ਤੇ ਕਮਿਸ਼ਨਰੇਟ ਜਿਹੜੇ ਜੀ ਉਹਨਾਂ ਨੂੰ ਸ਼ਾਮਲ ਕੀਤਾ ਗਿਆ ਔਰ SSPs ਜਿਹੜੇ ਸੀਗੇ ਜੀ ਉਹਨਾਂ ਤੋਂ ਵੀ ਜਵਾਬ ਜਿਹੜੇ ਆ ਜੀ ਮੀਟਿੰਗ ਦੇ ਵਿੱਚ ਮੰਗੇ ਗਏ ਆ। ਜਦੋਂ ਪਿਛਲੀ ਟਰਮ ਸੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ, ਤਾਂ ਉਸ ਟਾਈਮ ਉਹ ਮਹੀਨਾਵਾਰ ਮੀਟਿੰਗ ਜਿਹੜੀ ਜੀ ਉਹ ਲਿਆ ਕਰਦੇ ਸਨ SSPs ਦੀ, ਪਰ ਇਸ ਵਾਰੀ ਉਹ ਜਿਹੜੀ ਆ ਗਾਇਬ ਹੈ। ਜਦੋਂ ਆਫਿਸਰ ਜਿਹੜੇ ਨੇ ਜੀ ਉਹਨਾਂ ਨੂੰ ਜਵਾਬ ਨਹੀਂ ਦੇਣਾ ਪੈ ਰਿਹਾ, ਇਸ ਕਰਕੇ ਉਹ ਢਿੱਲੇ ਪਏ ਹੋਏ ਨੇ। ਔਰ ਇਹ ਵੀ ਕਿਹਾ ਜਾ ਰਿਹਾ ਜੀ ਕਿ ਪਿਛਲੇ 10 ਸਾਲਾਂ ਦੀ ਜਿਹੜੀ ਸਿਆਸੀ ਪਕੜ ਸੀਗੀ ਜੀ ਇਹਨਾਂ ਅਫਸਰਾਂ ਦੇ ਉੱਤੇ, ਉਹ ਢਿੱਲੀ ਨਹੀਂ ਪੈ ਰਹੀ, ਜਿਹਦੇ ਕਰਕੇ ਪੰਜਾਬ ਦੇ ਹਾਲਾਤ ਜਿਹੜੇ ਨੇ ਉਹ ਡੇ ਬਾਈ ਡੇ ਖਰਾਬ ਹੁੰਦੇ ਤੁਰੇ ਜਾ ਰਹੇ ਨੇ। ਪਰ ਜਿਹੋ ਜੀ ਇਹ ਮੀਟਿੰਗ ਲਾਈ ਗਈ ਆ, ਹੋ ਸਕਦਾ ਇਹਦੇ ਵਿੱਚੋਂ ਇਹਦੇ ਕੁਝ ਚੰਗੇ ਨਤੀਜੇ ਨਿਕਲਣ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ, ਗੀਤ ਬਰਾੜ ਇੱਕ ਕਤਲकांड ਹੋਇਆ ਸੀ, ਕਹਿੰਦੇ ਉਸ ਦੇ ਕਤਲ ਦੀ ਵੀ ਗੁੱਥੀ ਸੁਲਝੀ। 24 ਘੰਟਿਆਂ ਦੇ ਵਿੱਚ ਹੀ ਜਿਹੜਾ ਜੀ ਇਹ ਮਾਮਲਾ ਸੁਲਝਾ ਲਿਆ ਪੁਲਿਸ ਨੇ। ਗੀਤ ਬਰਾੜ ਜਿਹੜੀ ਸੀਗੀ ਇਹ ਮੋਗੇ ਦੀ ਮੂਲ ਰੂਪ ਦੇ ਵਿੱਚ ਰਹਿਣ ਵਾਲੀ ਸੀਗੀ, ਪਰ ਇੰਨੀ ਦਿਨੀ ਇਹ ਇੱਥੇ ਮੋਹਾਲੀ ਦੇ ਵਿੱਚ ਰਹਿੰਦੀ ਸੀਗੀ ਔਰ ਇਹ ਫਿਲਮ ਇੰਡਸਟਰੀ ਦੇ ਵਿੱਚ ਮੇਕਅਪ ਆਰਟਿਸਟ ਦੇ ਵਜੋਂ ਜਾਣੀ ਜਾਂਦੀ ਸੀ। ਨਵਗੀਤ ਕੌਰ ਇਹਦਾ ਪੂਰਾ ਨਾਮ ਸੀਗਾ, ਪਰ ਗੀਤ ਬਰਾੜ ਦੇ ਨਾਮ ਦੇ ਨਾਲ ਜਾਣੀ ਜਾਂਦੀ ਸੀਗੀ। 1 ਤਰੀਕ ਦੀ ਸ਼ਾਮ ਨੂੰ ਇਹਦੀ ਡੈੱਡ ਬੋਡੀ ਮਿਲੀ ਜੀ ਰਾਜਪੁਰਾ ਦੇ ਵਿੱਚ, ਇੱਥੇ ਜਿਹੜਾ ਇੰਡਸਟਰੀ ਏਰੀਆ ਉੱਥੋਂ। ਪੁਲਿਸ ਨੇ ਜਿਹੜਾ ਜੀ ਕਈ ਪੱਖਾਂ ਤੋਂ ਇਹਦੇ ਉੱਤੇ ਕੰਮ ਕੀਤਾ, ਪਰ ਬਹੁਤ ਤੇਜ਼ੀ ਦੇ ਨਾਲ ਇਹ ਮਸਲਾ ਜਿਹੜਾ ਸੀਗਾ ਜੀ ਉਹ ਪੁਲਿਸ ਨੇ ਸੁਲਝਾ ਲਿਆ। ਔਰ ਇਸ ਮਾਮਲੇ ਦੇ ਵਿੱਚ ਪੰਜਾਬੀ ਫਿਲਮ ਇੰਡਸਟਰੀ ਦੇ ਨਾਲ ਹੀ ਸੰਬੰਧਿਤ ਇੱਕ ਕੈਮਰਾਮੈਨ ਹੈ ਮਨਜੀਤ ਥਿੰਦ, ਜਿਹੜਾ ਕਿ ਪਿੰਡ ਦਵਾਰਕਾਪੁਰ ਉਜਾਪੁਰੀ ਦਾ ਰਹਿਣ ਵਾਲਾ, ਪਰ ਹੁਣ ਰਾਜਪੁਰੇ ਦੇ ਵਿੱਚ ਜਿਹੜਾ ਜੀ ਉਹ ਰਹਿੰਦਾ ਸੀਗਾ। ਇਹਨੇ ਗੀਤ ਬਰਾੜ ਤੋਂ ਪੈਸੇ ਜਿਹੜੇ ਜੀ ਉਹ ਉਧਾਰੇ ਫੜੇ ਹੋਏ ਸੀਗੇ, ਜਿਹੜੇ ਕੋਈ 26 ਲੱਖ ਰੁਪਏ ਦੇ ਕਰੀਬ ਕਿਹਾ ਜਾ ਰਿਹਾ। ਉਹ ਪੈਸੇ ਆਪਣੇ ਜਿਹੜਾ ਜੀ ਉਹ ਮੰਗਦੀ ਸੀਗੀ ਗੀਤ ਬਰਾੜ। ਇਹ 1 ਨਵੰਬਰ ਨੂੰ ਜਿਹੜਾ ਜੀ ਉਹਨੂੰ ਪਿਕ ਕਰਕੇ ਲੈ ਕੇ ਆਇਆ ਔਰ ਬਾਅਦ ਦੇ ਵਿੱਚ ਇੱਥੇ ਕੁਝ ਸਮਾਂ ਜਿਹੜਾ ਜੀ ਆਪਣੇ ਮੋਟਰਸਾਈਕਲ ਦੇ ਉੱਤੇ ਘੁਮਾਉਂਦਾ ਰਿਹਾ ਤੇ ਜਦੋਂ ਹਨੇਰਾ ਪਿਆ ਜਾ ਕੇ ਰਾਜਪੁਰਾ ਦੇ ਵਿੱਚ ਇਹਨੂੰ ਨੇੜੇ ਤੋਂ 3 ਗੋਲੀਆਂ ਜਿਹੜੀਆਂ ਸੀ ਉਹ ਮਾਰ ਕੇ ਇਹਨੇ ਮਨਜੀਤ ਥਿੰਦ ਨੇ ਉਹਦਾ ਕਤਲ ਕਰਤਾ। ਇਹ ਮਨਜੀਤ ਥਿੰਦ ਨੂੰ ਪੁਲਿਸ ਨੇ ਅਰੈਸਟ ਜਿਹੜਾ ਜੀ ਉਹ ਕਰ ਲਿਆ। ਉਹ ਪੈਸੇ ਜਿਹੜਾ ਦੀ ਮੇਨ ਕਾਰਨ ਦੱਸਿਆ ਜਾ ਰਿਹਾ। ਜੇ ਇਹਦੇ ਪਿਛੋਕੜ ਦੀ ਗੱਲ ਕਰੀਏ ਮਨਜੀਤ ਥਿੰਦ ਦੇ, ਤਾਂ ਇਹ ਕਿਹਾ ਜਾ ਰਿਹਾ ਜੀ ਕਿ ਇਹ ਕੁਝ ਸਮਾਂ ਪਹਿਲਾਂ ਆਸਟ੍ਰੇਲੀਆ ਦੇ ਵਿੱਚ ਗਿਆ ਸੀਗਾ ਔਰ ਉੱਥੇ ਇਹਨੇ ਬਹੁਤ ਜ਼ਿਆਦਾ ਠੱਗੀਆਂ ਵਗੈਰਾ ਜਿਹੜੀਆਂ ਉਹ ਮਾਰੀਆਂ ਦੱਸੀ ਦੀਆਂ ਨੇ। ਕੁਝ ਲੋਕ ਤਾਂ ਬੋਲੇ ਸੋਸ਼ਲ ਮੀਡੀਆ ਦੇ ਉੱਤੇ, ਕੁਝ ਲੋਕ ਜਿਹੜੇ ਜੀ ਉਹ ਚੁੱਪ ਰਹੇ, ਉਹਨਾਂ ਨੇ ਆਪਣੀ ਜ਼ੁਬਾਨ ਇਸ ਮਾਮਲੇ ਦੇ ਉੱਤੇ ਨਹੀਂ ਖੋਲੀ ਵੀ ਜਿਹੜਾ ਲੈ ਗਿਆ ਤਾਂ ਲੈ ਗਿਆ। ਉੱਥੋਂ ਕਾਫੀ ਕੁਝ ਜਿਹੜਾ ਜੀ ਇਕੱਠਾ ਕਰਕੇ ਇੱਥੇ ਲੈ ਕੇ ਆਇਆ ਔਰ ਉਹ ਠੱਗੀ ਠੋਰੀ ਵਾਲਾ ਜਿਹੜਾ ਜੀ ਉਹ ਸਿਲਸਿਲਾ ਇੱਥੇ ਵੀ ਇਹਦਾ ਜਾਰੀ ਸੀਗਾ। ਪਰ ਇਹ ਕੁੜੀ ਜਿਹੜੀ ਗੀਤ ਬਰਾੜ ਸੀਗੀ ਉਹਦੇ ਗੱਲਾਂ ਦੇ ਵਿੱਚ ਆ ਗਈ ਜੀ, ਜਾਂ 26 ਲੱਖ ਰੁਪਈਆ ਹੌਲੀ ਹੌਲੀ ਕਰਕੇ ਲੈ ਲਿਆ ਜਾਂ ਇੱਕੋ ਵਾਰੀ ਜਿਹੜਾ ਜੀ ਉਹ ਲੈ ਲਿਆ, ਇਹ ਤਾਂ ਹੁਣ ਉਹੀ ਦੱਸ
ਸਕਦੀ ਜਿਹੜੀ ਦੁਨੀਆ ਦੇ ਵਿੱਚ ਨਹੀਂ ਰਹੀ, ਪਰ ਇਹ ਮਨਜੀਤ ਸਿੰਘ ਜਿਹੜਾ ਜੀ ਉਹ ਅਰੈਸਟ ਜ਼ਰੂਰ ਹੋ ਗਿਆ ਇਸ ਕੁੜੀ ਦੇ ਕਤਲ ਦੇ ਮਾਮਲੇ 'ਚ। ਬਿਲਕੁਲ ਜੀ, ਹਾਲਾਤ ਇੱਦਾਂ ਦੇ ਕਿ ਬੰਦਾ ਕਿਸ 'ਤੇ ਯਕੀਨ ਕਰੇ। ਤਾਂ ਅੱਗੇ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹਾਂ, ਉਹ ਪੰਜਾਬ ਦਾ ਇੰਚਾਰਜ ਲਾਵੇਗੀ। ਐਕਚੁਅਲੀ ਜੀ ਇਹ ਮਾਮਲਾ ਜੀ ਚੱਲ ਰਿਹਾ। ਪਿਛਲੇ ਦਿਨੀ ਜਿਹੜਾ ਜੀ ਪਾਰਟੀ ਨੇ ਲੀਡਰਸ਼ਿਪ ਨੂੰ ਸੱਦਿਆ, ਕਿਉਂਕਿ ਇੱਥੇ ਆਪੋ ਧਾਪੀ ਜਿਹੜੀ ਆ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੀ ਪਿਛਲੇ ਕੁਛ ਸਮੇਂ ਤੋਂ ਪਈ ਹੋਈ ਆ। 3 ਆਗੂ ਜਿਹੜੇ ਜੀ ਉਹ ਆਪੋ ਆਪਣੇ ਨਾਵਾਂ ਦੇ ਹੇਠ ਬਿਆਨ ਜਿਹੜੇ ਜੀ ਉਹ ਜਾਰੀ ਕਰਦੇ ਰਹੇ ਆ। ਕੋਈ ਬਿਆਨ ਭਗਵੰਤ ਮਾਨ ਹੋਰਾਂ ਦੇ ਨਾਮ ਦੇ ਥੱਲੇ ਆ ਜਾਂਦਾ, ਕੋਈ ਬਿਆਨ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਨਾਂ ਦੇ ਥੱਲੇ, ਤੇ ਕੋਈ ਅਮਨ ਅਰੋੜਾ ਦੇ ਨਾਂ ਦੇ ਥੱਲੇ ਜੀ। ਭਾਵ ਕਿ ਆਪੋ ਆਪਣੇ ਤਰੀਕੇ ਦੇ ਨਾਲ ਜਿਹੜੇ ਜੀ ਉਹ ਬਿਆਨਬਾਜ਼ੀ ਕਰਨ ਕਰਕੇ ਇਹਨਾਂ ਦੇ ਜਿਹੜਾ ਸਿਰ ਜੋੜਨ ਵਾਲੀ ਗੱਲ ਸੀਗੀ ਜੀ ਉਹ ਪਾਸੇ ਹੋ ਗਈ। ਔਰ ਜਿਹੜੇ MLAs ਨੇ ਚੁਣੇ ਹੋਏ ਉਹਨਾਂ ਨੇ ਜਿਹੜਾ ਜੀ ਪਿਛਲੇ ਦਿਨ ਇੱਕ ਮੀਟਿੰਗ ਕਰਕੇ ਇਹ ਗੱਲ ਹਾਈ ਕਮਾਂਡ ਤੱਕ ਜਿਹੜਾ ਜੀ ਪਹੁੰਚਾਈ ਕਿ ਇਹਨਾਂ ਤਿੰਨਾਂ ਦੀ ਆਪਸ ਦੇ ਵਿੱਚ ਜਿਹੜੀ ਜੀ ਉਹ ਨਾ ਬਣਨੀ, ਉਹਦੇ ਨਾਲ ਪਾਰਟੀ ਨੂੰ ਨੁਕਸਾਨ ਹੋ ਰਿਹਾ ਔਰ ਗਲਤ ਮੈਸੇਜ ਜਿਹੜਾ ਉਹ ਜਾ ਰਿਹਾ। ਪਿਛਲੇ ਦਿਨ ਜਿਹੜੀ ਮੀਟਿੰਗ ਸੱਦੀ ਦਿੱਲੀ ਦੇ ਵਿੱਚ, ਉਹਦੇ ਵਿੱਚ ਇਹ ਕਿਹਾ ਜਾ ਰਿਹਾ ਜੀ ਕਿ ਵਾਹਵਾ ਇਹਨਾਂ ਦੀ ਖਿਚਾਈ ਉੱਥੇ ਕੀਤੀ ਗਈ ਹੈ ਔਰ ਗੁਰਦਾਸਪੁਰ ਦੀ ਜਿਹੜੀ ਨਮੋਸ਼ੀ ਵਾਲੀ ਹਾਰ ਸੀਗੀ ਉਦੋਂ ਬਾਅਦ ਵੀ ਕੁਝ ਨਾ ਸਿੱਖਣ ਦਾ ਪਾਠ ਜਿਹੜਾ ਜੀ ਇਹਨਾਂ ਨੂੰ ਪੜ੍ਹਾਇਆ ਗਿਆ। ਔਰ ਇਹ ਕਿਹਾ ਗਿਆ ਜੀ ਕਿ ਇਹਦੇ ਨਾਲ ਪਾਰਟੀ ਦੀ ਕਾਰਗੁਜ਼ਾਰੀ ਨੂੰ ਢਾਹ ਲੱਗ ਰਹੀ ਹੈ। ਹੁਣ ਪਿਛਲੇ ਕੁਝ ਦਿਨਾਂ ਤੋਂ ਜਿਹੜੇ ਬਿਆਨ ਆ ਰਹੇ, ਜਿਹੜੀ ਈਮੇਲ ਜਾਰੀ ਕੀਤੀ ਜਾਂਦੀ ਆ, ਉਹ ਜਿਹੜੀ ਆ ਇਹਨਾਂ 2 ਜਾਂ 3 ਦੇ ਨਾਵਾਂ ਦੇ ਉੱਤੇ ਜਿਹੜੀ ਆ ਜੀ ਇੱਕੋ ਜਗ੍ਹਾ ਤੋਂ ਆ ਰਹੀ ਹੈ। ਇੰਡੀਵਿਜੂਅਲ ਜਿਹੜੀ ਆ ਜੀ ਉਹ ਈਮੇਲ ਘਟੀ ਆ, ਕੁਝ ਜਿਹੜੀ ਕਿੰਨੀ ਕੁ ਦੇਰ ਘਟੀ ਰਹਿੰਦੀ ਆ ਇਹ ਤਾਂ ਨਹੀਂ ਕਿਹਾ ਜਾ ਸਕਦਾ। ਪਰ ਪਿਛਲੇ ਦਿਨਾਂ ਦੇ ਵਿੱਚ ਜਿਵੇਂ ਕੁਝ MLA ਜਿਹੜੇ ਸੀਗੇ ਜੀ ਜਿੰਨੇ ਜਿੱਤੇ ਹੋਏ ਨੇ ਆਮ ਆਦਮੀ ਪਾਰਟੀ ਦੇ, ਸਾਰੇ ਨਹੀਂ, ਅੱਧੇ ਜਿਹੜੇ ਲੈ ਕੇ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਜਲੰਧਰ ਮੀਟਿੰਗ ਕਰ ਲਈ। ਅਮਨ ਅਰੋੜਾ ਹੋਰੀ ਜਿਹੜੇ ਸੀਗੇ ਜੀ ਕੁਝ MLA ਜਿਹੜੇ ਲੈ ਕੇ ਤੇ ਉਹ ਚਲੇ ਗਏ ਰਾਜਪਾਲ ਨੂੰ ਮਿਲਣ, ਸ਼ਾਇਦ ਸੁਖਪਾਲ ਸਿੰਘ ਖਹਿਰਾ ਨੂੰ ਇਹ ਦੱਸਣ ਦੇ ਵਾਸਤੇ ਕਿ ਸਾਰੇ MLAs ਉਹਦੇ ਨਾਲ ਨਹੀਂ ਗਏ, ਅਮਨ ਅਰੋੜਾ ਦੇ ਨਾਲ ਵੀ ਕੁਝ ਨੇ ਜੀ। ਸੋ ਇਹ ਆਪੋ ਧਾਪੀ ਜਿਹੜੀ ਪਈ ਹੋਈ ਸੀਗੀ ਜੀ। ਪਹਿਲਾਂ ਵੀ ਪਾਰਟੀ ਦਾ ਜਿਹੜਾ ਜੀ ਹਾਲਾਤ ਜਿਹੜੇ ਬਣੇ ਨੇ ਉਹ ਇਸੇ ਕਰਕੇ ਆਪੋ ਧਾਪੀ ਕਰਕੇ ਹੀ ਬਣੇ ਨੇ, ਤੇ ਹੁਣ ਜਿਹੜੇ ਜੀ ਦੁਬਾਰਾ ਫੇਰ ਉਹੋ ਜਿਹੇ ਬਣ ਗਏ ਸੀ, ਜਿਹਦੇ ਕਰਕੇ ਪਾਰਟੀ ਦੀ ਹਾਈ ਕਮਾਂਡ ਨੇ ਇੱਕ ਵਾਰੀ ਸੱਦ ਕੇ ਤਾਂ ਜਿਹੜੀ ਜੀ ਉਹ ਤਿੰਨਾਂ ਨੂੰ ਨਸੀਹਤ ਦਿੱਤੀ ਆ। ਔਰ ਇਹ ਵੀ ਕਿਹਾ ਜਾ ਰਿਹਾ ਜੀ ਕਿ ਪੰਜਾਬ ਇਕਾਈ ਦਾ ਛੇਤੀ ਜਿਹੜਾ ਇੰਚਾਰਜ ਲਾਇਆ ਜਾ ਰਿਹਾ। ਇੰਚਾਰਜ ਲਾਉਣ ਦਾ ਮਤਲਬ ਇਹ ਹੋਊਗਾ ਜੀ ਕਿ ਇਹਨਾਂ ਸਭ ਤੋਂ ਉੱਪਰ ਜਿਹੜਾ ਜੀ ਉਹ ਕੰਮ ਕਰੂਗਾ ਔਰ ਇਹ ਦਿੱਲੀ ਤੋਂ ਫਿਰ ਕੋਈ ਆਗੂ ਜਿਹੜਾ ਜੀ ਉਹ ਹੋ ਸਕਦਾ। ਜਦੋਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸੀ ਪੰਜਾਬ ਵਿਧਾਨ ਸਭਾ ਦੀਆਂ, ਤਾਂ ਉਦੋਂ ਇਹ ਗੱਲ ਉਦੋਂ ਬਾਅਦ ਜਿਹੜੀ ਜੀ ਸਾਹਮਣੇ ਆਈ ਸੀ ਕਿ ਦਿੱਲੀ ਵਾਲਿਆਂ ਦਾ ਇਹਦੇ ਵਿੱਚ ਦਖਲ ਬਹੁਤ ਸੀਗਾ ਤੇ ਉਸ ਦਖਲ ਦੀ ਵਜ੍ਹਾ ਕਰਕੇ ਪਾਰਟੀ ਜਿਹੜੀ ਹਾਰ ਗਈ ਤੇ ਮੁੜ ਕੇ ਜਿਹੜੀ ਦਿੱਲੀ ਵਾਲੀ ਲੀਡਰਸ਼ਿਪ ਸੀ ਜੀ ਉਹ ਪਛਾਣ ਹੋ ਕੇ ਬਹਿ ਗਈ ਤੇ ਜਿਹੜਾ ਸਾਰਾ ਕੁਝ ਸੀਗਾ ਜੀ ਉਹ ਆ ਗਿਆ ਪੰਜਾਬ ਵਾਲੀ ਲੀਡਰਸ਼ਿਪ ਦੇ ਹੱਥ। ਤੇ ਪੰਜਾਬ ਦੀ ਲੀਡਰਸ਼ਿਪ ਜਿਸ ਤਰੀਕੇ ਦੇ ਨਾਲ ਜਿਹੜੀ ਹੈ ਜੀ ਉਹ ਚੱਲ ਰਹੀ ਹੈ, ਸ਼ਾਇਦ ਉਹਨੇ ਜੋ ਪਿੱਛੇ ਬੀਤਿਆ ਉਹਦੇ ਤੋਂ ਕੁਝ ਨਹੀਂ ਜਿਹੜਾ ਜੀ ਉਹ ਸਿੱਖਿਆ। ਤੇ ਹੁਣ ਜਦੋਂ ਜਿਹੜੀ ਦਿੱਲੀ ਦੇ ਵੱਲੋਂ ਕੋਈ ਇੰਚਾਰਜ ਲਾਇਆ ਜਾਊਗਾ ਉਹ ਕਿੰਨਾ ਕੁ ਸਕਸੈਸਫੁਲ ਹੁੰਦਾ ਇਹਨਾਂ ਸਾਰਿਆਂ ਨੂੰ ਇਕੱਠੇ ਰੱਖਣ ਦੇ ਵਾਸਤੇ, ਇਹਦੇ ਵਾਸਤੇ ਤਾਂ ਸਮਾਂ ਹੀ ਦੱਸੂਗਾ। ਬਿਲਕੁਲ ਜੀ, ਪਤਾ ਨਹੀਂ ਕੀ ਹੋ ਗਿਆ ਪੰਜਾਬ ਦੇ ਲੋਕਾਂ ਨੂੰ ਕਿ ਆਪਣੇ ਆਪ ਕੁਝ ਨਹੀਂ ਕਰ ਸਕਦੇ, ਇਹ ਦਿੱਲੀ ਵਾਲੀ ਝਾਕਦੇ ਰਹਿੰਦੇ ਜਿਹੜੀ ਮਰਜ਼ੀ ਪਾਰਟੀ ਵੀ ਆ। ਤੇ ਅੱਗੇ ਆਪਾਂ ਜੇਲ੍ਹਾਂ ਦੀ ਗੱਲ ਕਰਦੇ ਹੁੰਦੇ ਹਾਂ ਕਿ ਜੇਲ੍ਹਾਂ ਦੇ ਵਿੱਚ ਬਹੁਤ ਕੁਝ ਹੋ ਰਿਹਾ ਆ, ਪਾਰਟੀਆਂ ਹੋ ਰਹੀਆਂ, ਤਸਕਰੀਆਂ ਹੋ ਰਹੀਆਂ ਆ, ਤੇ ਹੁਣ ਇੱਕ ਹੋਰ ਬਹੁਤ ਵੱਡਾ ਮਾਮਲਾ ਤਸਕਰੀ ਦਾ ਸਾਹਮਣੇ ਆਇਆ। ਬਿਲਕੁਲ ਜੀ, ਜਦੋਂ ਗਾਇਕ ਵੀ ਉਸ ਪਾਸੇ ਵੱਲ ਨੂੰ ਤੁਰੇ ਹੋਏ ਹੋਣ ਜੀ ਕਿ ਜੇਲ੍ਹਾਂ ਨੂੰ ਉਹ ਪ੍ਰਮੋਟ ਕਰਨ ਦੇ ਵਾਸਤੇ ਲੱਗ ਜਾਣ ਤੇ ਫਿਰ ਜਿਹੜੇ ਜੀ ਉਹ ਹਾਲਾਤ ਕਿਹੋ ਜਿਹੇ ਹੋ ਸਕਦੇ ਆ ਇਹ ਪਤਾ ਹੀ ਆ। ਜੇਲ੍ਹਾਂ ਦੇ ਵਿੱਚੋਂ ਡਰੱਗ ਦਾ ਰੈਕਟ ਚਲਾਉਣ ਦਾ ਇੱਕ ਵੱਡਾ ਮਾਮਲਾ ਜਿਹੜਾ ਜੀ ਉਹ ਸਾਹਮਣੇ ਆਇਆ। ਇਹਦਾ ਕਿੰਗ ਪਿਨ ਫਿਰੋਜ਼ਪੁਰ ਦੇ ਪਿੰਡ ਨਿਹਾਲਾ ਕਿਲਚਾ ਦਾ 21 ਸਾਲਾਂ ਦਾ ਜੋਗਿੰਦਰ ਸਿੰਘ ਉਰਫ ਸ਼ੰਮੀ ਦੱਸਿਆ ਗਿਆ। 29 ਸਤੰਬਰ ਦੀ ਰਾਤ ਨੂੰ STF ਨੇ ਤਰਨਤਾਰਨ ਦੇ ਵਿੱਚ 1/2 ਕਿਲੋ ਹੈਰੋਇਨ, 35 ਲੱਖ ਡਰੱਗ ਮਨੀ ਤੇ ਪਿਸਟਲ ਸਣੇ ਨੂੰ ਫੜਿਆ ਸੀਗਾ ਜੀ। 10 ਦਿਨ ਦੀ ਪੁੱਛਗਿੱਛ ਤੋਂ ਬਾਅਦ ਅੰਮ੍ਰਿਤਸਰ ਜੇਲ੍ਹ ਭੇਜਤਾ ਜੀ। ਉਹਨੇ ਜੇਲ੍ਹ ਦੇ ਵਿੱਚ ਬਹਿ ਕੇ ਫੋਨ ਤੋਂ ਫਿਰੋਜ਼ਪੁਰ ਦੇ ਮਮਦੋਟ ਦੇ ਵਿੱਚ ਆਪਣੇ ਗਰੋਹ ਦੇ ਨਾਲ ਸੰਪਰਕ ਕਰ ਲਿਆ ਔਰ ਉੱਥੇ ਲੁਕੋ ਕੇ ਰੱਖੀ 7 ਕਿਲੋ ਹੈਰੋਇਨ ਦੀ ਡਿਲੀਵਰੀ ਜਿਹੜੀ ਸੀ ਉਹ ਅੰਮ੍ਰਿਤਸਰ ਦੇ ਗੈਂਗਸਟਰ ਸ਼ੇਰਾ ਤੇ ਭਲਵਾਨ ਨੂੰ ਕਰਵਾਤੀ। STF ਨੇ ਜੇਲ੍ਹ ਦੇ ਬਾਰੇ ਦੇ ਵਿੱਚ ਜਿਹੜਾ ਜੀ ਹਾਈ ਕਮਾਂਡ ਨੂੰ ਲਿਖਿਆ ਦੱਸੀਦਾ ਜੀ। 26 ਅਕਤੂਬਰ ਨੂੰ ਜਦੋਂ STF ਨੇ ਮਮਦੋਟ ਦੇ ਵਿੱਚ ਉਹਦੇ ਸਾਥੀ ਜਿਹੜਾ ਇੱਕ ਨਿਸ਼ਾਨ ਸਿੰਘ, ਹਰਮੇਸ਼ ਕਾਲੀ ਤੇ ਉਹਦੀ ਭੈਣ ਨੂੰ 19 ਲੱਖ ਡਰੱਗ ਮਨੀ ਤੇ 6 ਕਿਲੋ ਹੈਰੋਇਨ ਦੇ ਸਣੇ ਫੜਿਆ ਤਾਂ ਇਹ ਖੁਲਾਸਾ ਜਿਹੜਾ ਜੀ ਉਹ ਹੋਇਆ। STF ਨੇ ਸ਼ੰਮੀ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਿਆ ਜੀ ਕਿ ਅਪ੍ਰੈਲ ਤੋਂ ਸਤੰਬਰ ਤੱਕ 6 ਮਹੀਨਿਆਂ ਦੇ ਵਿੱਚ ਉਹ 93 ਕਿਲੋ
ਹੈਰੋਇਨ ਜਿਹੜੀ ਹੈ ਜੀ ਪਾਕਿਸਤਾਨ ਤੋਂ ਸਮਗਲ ਕਰਕੇ ਪੰਜਾਬ ਦੇ ਵਿੱਚ ਉਹਨੇ ਖਪਾਈ ਆ 93 ਕਿਲੋ 6 ਮਹੀਨਿਆਂ ਦੇ ਵਿੱਚ, ਔਰ STF ਦੇ ਹੱਥ ਲੱਗੀ 7 ਕਿਲੋ ਸਿਰਫ ਜਿਹੜੀ ਜੀ। ਇਹ ਕਰਦਾ ਕੀ ਸੀਗਾ ਜੀ, ਆਸਟ੍ਰੇਲੀਆ ਦਾ ਨੰਬਰ ਇਹਦੇ ਕੋਲੇ ਸੀਗਾ, ਔਰ ਉਸ ਆਸਟ੍ਰੇਲੀਆ ਦੇ ਨੰਬਰ ਤੋਂ WhatsApp ਕਾਲ ਦੇ ਰਾਹੀਂ ਪਾਕਿਸਤਾਨ ਦੇ ਵਿੱਚ ਜਿਹੜਾ ਤਸਕਰ ਹੈ ਅਹਿਮਦੀਨ, ਉਹਨੂੰ ਇਹ ਫੋਨ ਕਰਦਾ ਸੀਗਾ। ਅਪ੍ਰੈਲ ਦੇ ਵਿੱਚ ਸ਼ਮੀ ਨੇ 11 ਕਿਲੋ, 3 ਦਿਨ ਬਾਅਦ 18 ਕਿਲੋ, ਸਤੰਬਰ 'ਚ 14 ਕਿਲੋ ਤੇ 3 ਦਿਨ ਬਾਅਦ 25 ਕਿਲੋ ਹੈਰੋਇਨ ਜਿਹੜੀ ਆ ਜੀ ਉਹ ਸਪਲਾਈ ਕੀਤੀ। 2 ਖੇਪ ਅੰਮ੍ਰਿਤਸਰ ਦੇ ਗੈਂਗਸਟਰ ਸ਼ੇਰਾ ਤੇ ਭਲਵਾਨ ਨੂੰ ਦਿੱਤੀਆਂ। ਦੁਬਈ ਤੋਂ ਹਵਾਲਾ ਦੇ ਜ਼ਰੀਏ ਪੈਸੇ ਮਿਲਣ ਤੋਂ ਬਾਅਦ ਅਹਿਮਦੀਨ ਸ਼ਮੀ ਨੂੰ ਫੋਨ ਕਰਕੇ ਇਹ ਖੇਪ ਦੀ ਡਿਲੀਵਰੀ ਕਰਵਾਉਂਦਾ ਸੀਗਾ ਜੀ। ਇਹ ਸ਼ਮੀ ਜਿਹੜਾ ਦੀ 14 ਸਾਲ ਦੀ ਉਮਰ ਦੇ ਵਿੱਚ ਤਸਕਰੀ ਕਰਨ ਲੱਗਿਆ ਸੀਗਾ, ਔਰ ਬਾਰਡਰ ਦੇ ਨਾਲ ਲੱਗਦੀ ਆਪਣੀ ਜ਼ਮੀਨ ਤੋਂ ਜਿਹੜਾ ਪਾਕਿਸਤਾਨ ਦਾ ਸਿਮ ਸੀਗਾ ਜੀ ਉਹਦੇ ਰਾਹੀਂ ਪਾਕਿਸਤਾਨ ਦੇ ਸਮਗਲਰਾਂ ਦੇ ਸੰਪਰਕ ਦੇ ਵਿੱਚ ਜਿਹੜਾ ਜੀ ਉਹ ਆਇਆ। ਹਰ ਖੇਪ ਦੇ ਨਾਲ 2 ਪਿਸਟਲ ਵੀ ਜਿਹੜੇ ਉਹ ਲਿਆਂਦੇ ਜਾਂਦੇ ਸੀਗੇ। ਇਹਨੇ ਬਹੁਤ ਵੱਡੇ ਸਵਾਲੀਆ ਚਿੰਨ੍ਹ ਜਿਹੜੇ ਆ ਜੀ, ਜਿੱਥੇ ਜੇਲ੍ਹ ਪ੍ਰਸ਼ਾਸਨ ਦੇ ਉੱਤੇ ਖੜੇ ਕਰਤੇ ਆ, ਉੱਥੇ ਇਸ ਗੱਲ ਦੇ ਉੱਤੇ ਵੀ ਖੜੇ ਹੋ ਗਏ ਜੀ, ਜੇ 6 ਮਹੀਨਿਆਂ ਦੇ ਵਿੱਚ ਇੱਕ ਬੰਦੇ ਨੇ 93 ਕਿਲੋ ਸਮਗਲਿੰਗ ਜਿਹੜੀ ਆ ਜੀ ਉਹ ਹੈਰੋਇਨ ਦੀ ਕਰਤੀ, ਤਾਂ ਜਿਹੜੇ ਬਾਕੀ ਨੇ ਤਸਕਰ ਉਹਨਾਂ ਨੇ ਕਿੰਨੀ ਕੁ ਹੋਰ ਕਰਤੀ ਹੋਊਗੀ ਜੀ। ਜੀ ਬਿਲਕੁਲ, ਬਹੁਤੀਆਂ ਚੀਜ਼ਾਂ ਤਾਂ ਮੋਹਰੇ ਨਹੀਂ ਆਉਂਦੀਆਂ। ਤੇ ਅੱਗੇ ਆਪਾਂ ਗੱਲਾਂ ਕਰਦੇ ਹੁੰਦੇ ਆ ਕਿ ਜਿਹੜੀਆਂ ਕਾਂਡ ਵਾਪਰਦੇ ਆ, ਜਿਸ ਤਰ੍ਹਾਂ ਕੋਲਿਆਂ ਵਾਲੀ ਹੋਇਆ, ਫਿਰ ਬੱਬੇ ਵਾਲੀ ਹੋਇਆ, ਤੇ ਬੱਬੇ ਵਾਲੀ ਕਾਂਡ ਦੇ ਵਿੱਚ ਕੀ ਦੋਹੇ ਧਿਰਾਂ ਸਾਹਮਣੇ ਆਈਆਂ? ਨਹੀਂ ਆਈਆਂ ਜੀ। ਐਕਚੁਅਲੀ ਰੌਲਾ ਰੱਪਾ ਜਿਹੜਾ ਉਹ ਅਖਬਾਰਾਂ ਦੇ ਬਿਆਨਾਂ ਦੇ ਰੂਪ ਦੇ ਵਿੱਚ ਹੀ ਪੈ ਰਿਹਾ, ਪਰ ਪੁਲਿਸ ਦੇ ਕੋਲੇ ਸਾਹਮਣੇ ਆ ਕੇ ਇਹ ਆਪਣੇ ਬਿਆਨ ਜਿਹੜੇ ਆ ਜੀ ਉਹ ਦਰਜ ਕਰਵਾਉਣ ਦੇ ਵਾਸਤੇ ਅਜੇ ਤਿਆਰ ਨਹੀਂ ਹੋ ਰਹੇ ਜੀ। ਪਿੰਡ ਬੱਬੇ ਵਾਲੀ ਦੇ ਵਿੱਚ ਅਕਾਲੀ ਕਾਂਗਰਸੀਆਂ ਦਾ ਜਿਹੜਾ ਟਕਰਾਓ ਹੋਇਆ ਸੀਗਾ, ਤੀਜੇ ਦਿਨ ਵੀ ਪੁਲਿਸ ਨੇ ਕਿਸੇ ਦੇ ਉੱਤੇ ਪਰਚਾ ਦਰਜ ਨਹੀਂ ਕੀਤਾ ਜੀ। ਦੋਨਾਂ ਪੱਖਾਂ ਦਾ ਕੋਈ ਵੀ ਬੰਦਾ ਆਪਣੇ ਬਿਆਨ ਦਰਜ ਕਰਵਾਉਣ ਦੇ ਵਾਸਤੇ ਨਹੀਂ ਪਹੁੰਚਿਆ। ਦੋਵੇਂ ਪੱਖਾਂ ਦੇ ਜ਼ਖਮੀ ਲੋਕ ਜਿਹੜੇ ਜੀ ਉਹਨਾਂ ਦਾ ਇਹ ਕਹਿਣਾ ਹੈ ਕਿ ਮੈਡੀਕਲ ਫਿੱਟ ਹੋਣ ਤੋਂ ਬਾਅਦ ਉਹ ਬਿਆਨ ਦਰਜ ਕਰਵਾਉਣਗੇ। ਚਰਚਾ ਇਹ ਹੈ ਕਿ ਦੋਨਾਂ ਪੱਖਾਂ ਦੇ ਇੱਕ ਦੂਜੇ ਦੇ ਬਿਆਨ ਹੋਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਆਪੋ ਆਪਣਾ ਕੇਸ ਮਜ਼ਬੂਤ ਕਰਨ ਦੀ ਰਣਨੀਤੀ ਦੇ ਤਹਿਤ ਅਜੇ ਇਹ ਬਿਆਨ ਦੇਣ ਤੋਂ ਜਿਹੜਾ ਜੀ ਉਹ ਬਚ ਰਹੇ ਆ। ਰਾਜਨੀਤੀ ਦੇ ਨਾਲ ਜਿਹੜੇ ਇਸ ਮਾਮਲੇ ਨੂੰ ਲੈ ਕੇ ਪੁਲਿਸ ਜਿਹੜੀ ਹੈ ਜੀ ਉਹ ਆਪਣੀ ਜਗ੍ਹਾ ਦੇ ਉੱਤੇ ਜਿਹੜੀ ਉਹ ਦੁਬਿਧਾ ਦੇ ਵਿੱਚ ਹੈ ਕਿ MLR ਜਿਹੜੀ ਹੈ ਜੀ ਉਹ ਚੰਦ ਘੰਟਿਆਂ ਤੋਂ ਬਾਅਦ ਪੁਲਿਸ ਦੇ ਕੋਲੇ ਪਹੁੰਚ ਜਾਂਦੀ ਹੈ। 3 ਦਿਨ ਬਾਅਦ ਵੀ ਅਜੇ ਤੱਕ MLR ਜਿਹੜੀ ਹੈ ਜੀ ਮੈਡੀਕਲ ਲੀਗਲ ਰਿਪੋਰਟ ਉਹ ਨਹੀਂ ਪਹੁੰਚੀ। ਪੁਲਿਸ ਦੋਵਾਂ ਪੱਖਾਂ ਦੇ ਜਿਹੜੇ ਲੋਕ ਨੇ ਉਹਨਾਂ ਦੇ ਬਿਆਨ ਦੇ ਨਾਲ MLR ਜਿਹੜੀ ਹੈ ਜੀ ਉਹਦਾ ਇੰਤਜ਼ਾਰ ਕਰ ਰਹੀ ਹੈ। ਬੱਬੇ ਹਾਲੀ ਪਿੰਡ ਦੇ ਵਿੱਚ ਅਜੇ ਵੀ ਜਿਹੜਾ ਜੀ ਉਹ ਤਣਾਅ ਬਣਿਆ ਹੋਇਆ। ਦੋਨਾਂ ਪੱਖਾਂ ਦੇ ਵਿੱਚ 7 ਲੋਕ ਜਿਹੜੇ ਆ ਜੀ ਉਹ ਜ਼ਖਮੀ ਹੋਏ ਆ। ਜਿਹੜਾ ਅਕਾਲੀ ਨੇਤਾ ਗੁਰਦਾਸਪੁਰ ਦਾ ਸਾਬਕਾ ਵਿਧਾਇਕ ਆ ਜੀ ਗੁਰਬਚਨ ਸਿੰਘ ਬੱਬੇ ਵਾਲੀ, ਉਹ ਕਹਿੰਦਾ ਕਿ ਉਹਦਾ ਮੁੰਡਾ ਅਮਰਜੋਤ ਸਿੰਘ ਅਜੇ ਉਹਦੀ ਹਾਲਤ ਠੀਕ ਨਹੀਂ ਆ, ਅੰਮ੍ਰਿਤਸਰ ਦੇ ਵਿੱਚ ਭਰਤੀ ਆ, ਡਾਕਟਰਾਂ ਨੇ ਉਹਨੂੰ ਰੈਸਟ ਲਿਖੀ ਆ ਤੇ ਜਦੋਂ ਉਹ ਠੀਕ ਹੋਊਗਾ ਉਦੋਂ ਬਿਆਨ ਦਰਜ ਕਰਾਊਗਾ। ਇਹਦੇ ਵਿੱਚ ਜ਼ਖਮੀ ਜਿਹੜਾ ਕਾਂਗਰਸੀ ਵਰਕਰ ਹੈ ਗੁਰਮੀਤ ਸਿੰਘ, ਉਹਦਾ ਇਹ ਕਹਿਣਾ ਕਿ ਉਹਦੀ ਤਬੀਅਤ ਅਜੇ ਠੀਕ ਨਹੀਂ ਗਈ, ਉਹਦਾ ਐਕਸਰੇ ਅਜੇ ਤੱਕ ਜਿਹੜਾ ਵੀ ਨਹੀਂ ਹੋਇਆ। ਜਦੋਂ ਇਹ ਸਾਰਾ ਕੁਝ ਹੋ ਜਾਊਗਾ ਫਿਰ ਆਪਣੇ ਬਿਆਨ ਜਿਹੜੇ ਜੀ ਉਹ ਦਰਜ ਕਰਾਊਗਾ। ਸੋ ਪਹਿਲਾਂ ਤਾਂ ਜਿਵੇਂ ਹਮਲੇ ਦੀ ਗੱਲ ਕਹੀ ਗਈ ਸੀ ਕਿ ਇਹ ਇੱਕ ਸਾਈਡ ਹਮਲਾ ਹੈ, ਜਿਵੇਂ ਕੋਲਿਆਂ ਵਾਲੀ ਦੇ ਉੱਤੇ ਹੋਇਆ, ਉੱਥੇ ਕ੍ਰਾਸ ਪਰਚਾ ਦਰਜ ਹੋ ਗਿਆ। ਹੁਣ ਇਹ ਵੀ ਜਿਹੜਾ ਜੀ ਇਸੇ ਤਰੀਕੇ ਦਾ ਨਿਕਲ ਰਿਹਾ ਕਿ 2 ਧਿਰਾਂ ਦੀ ਇਹ ਟੱਕਰ ਸੀਗੀ, ਪਰ ਹੁਣ ਦੋਵੇਂ ਧਿਰਾਂ ਜਿਹੜੀਆਂ ਜੀ ਪੁਲਿਸ ਦੇ ਕੋਲੇ ਅਜੇ ਜਾਣ ਦੇ ਵਾਸਤੇ ਤਿਆਰ ਨਹੀਂ ਗਈਆਂ, ਆਪੋ ਆਪਣਾ ਕੇਸ ਮਜ਼ਬੂਤ ਕਰਨ 'ਚ ਲੱਗੀਆਂ। ਹਾਂਜੀ, ਬਾਅਦ ਵਿੱਚ ਪਤਾ ਨਹੀਂ ਵਿੱਚੋਂ ਕੀ ਨਿਕਲਣਾ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੀ, ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।